Viewers, welcome back in our program. जी डॉक्टर साहब इस सैगमेंट ਵਿੱਚ ਆਪਾਂ ਆਪਣੇ ਦਰਸ਼ਕਾਂ ਦੀਆਂ ਈਮੇਲਸ ਤੇ ਮੈਸੇਜ ਲਵਾਂਗੇ ਕਿ ਮੈਂ ਚਾਹਾਂਗੀ ਕਿ ਪਹਿਲਾਂ ਆਪਣੇ ਜਿਹੜੇ ਲਾਈਵ ਫੇਸਬੁੱਕ ਪੇਜ ਨੇ ਉਹਨਾਂ ਦੇ ਮੈਸੇਜ ਤੁਸੀਂ ਪੜ੍ਹ ਕੇ ਦੱਸ ਦਿਓ। जी वीर अमरजीत सिंह आज लिखते ने दिस कोट फ्रॉम Japanese warrior when a crime goes unpunished the world is unbalanced when a wrong is unavenged the heavens look down on us in shame we Sikhs need to understand who is the real enemy। सो उन्होंने जापानी एक अखाण ਨੂੰ कोट ਕੀਤਾ कि जे किसी अपराध ਜਾਂ ਗੁਨਾਹ ਦੀ ਸਜ਼ਾ नहीं ਦਿੱਤੀ ਜਾਂਦੀ ਤਾਂ ਦੁਨੀਆ ਦੇ ਵਿੱਚ ਇੱਕ ਅਸਾਵਾਂਪਨ ਆ ਜਾਂਦਾ ਹੈ, ਅਨਬੈਲੈਂਸਡ ਹੁੰਦਾ ਜੀ। ਤੇ ਜਦੋਂ ਕਿਸੇ ਗਲਤੀ ਦਾ ਤੁਸੀਂ ਬਦਲਾ ਨਾ ਲਓ ਫਿਰ ਜਿਹੜਾ ਹੈਵਨ ਹੈ, ਪਰਲੋਕ ਹੈ ਜਾਂ ਉੱਪਰਲਾ ਲੋਕ ਹੈ, ਉਹ ਵੀ ਸਾਡੇ ਵੱਲ ਦੇਖਦਾ ਹੈ ਸ਼ਰਮ ਦੇ ਨਾਲ ਕਿ ਤੁਸੀਂ ਪਾਪੀ ਕੋ ਦੰਡ ਦਿਓ ਹੈ। ਜਿਹੜਾ ਸਾਡਾ ਸਿਧਾਂਤ ਹੈ ਜੈਕਾਰ ਕੀਓ ਧਰਮੀਆਂ ਕਾ, ਕਿ ਧਰਮੀਆਂ ਦਾ ਜੈਕਾਰ ਔਰ ਪਾਪੀ ਨੂੰ ਦੰਡ ਦੇਣਾ ਇਹ ਹੈਵਨਸ ਦਾ ਰੱਬ ਦਾ ਕੰਮ ਹੈ। ਔਰ ਜੇ ਨਾ ਹੋਏ ਤੇ ਉਹ ਵੀ ਜਿਹੜੇ ਨੇ ਉਹ ਸਾਡੇ ਤੇ ਸ਼ਰਮ ਕਰਦੇ ਨੇ ਜੀ। ਔਰ ਸਾਨੂੰ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਵੀ ਸਾਡਾ ਅਸਲੀ ਦੁਸ਼ਮਣ ਕੌਣ ਹੈ। ਸੋ ਵੀਰ ਅਮਰਜੀਤ ਸਿੰਘ ਅੱਜ ਹਮੇਸ਼ਾ ਹੀ ਬੜੀ ਸੁਲਝੀ ਹੋਈ ਗੱਲ ਕਰਦੇ ਨੇ ਔਰ ਇਹਨਾਂ ਨੇ ਬਿਲਕੁਲ ਠੀਕ ਫਰਮਾਇਆ ਜੀ। ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ ਗੁੱਡ ਜੌਬ ਡਾਕਟਰ ਸਾਹਿਬ, ਸਹੀ ਗੱਲ ਹੈ ਆਪ ਬਣਾ ਕੇ ਦੇਣਗੇ ਖਾਲਿਸਤਾਨ ਕਿਉਂਕਿ ਬਾਂਦਰ ਦੇ ਹੱਥ ਵਿੱਚ ਜਦੋਂ ਮਾਚਿਸ ਆ ਜਾਏ ਫਿਰ ਤਾਂ ਹਾਲ 1947 ਵਾਲਾ ਹੀ ਹੋਏਗਾ ਕਿ ਵੀ ਇਹ ਜਿਸ ਕਿਸਮ ਦੇ ਨੇ ਇਹਨਾਂ ਦਾ ਅਸਾਵਾਂਪਨ, ਇਹਨਾਂ ਦਾ ਜਿਹੜਾ ਨਿਆਂਸ਼ੀਲ ਨਾ ਹੋਣਾ ਔਰ ਧੱਕੇਸ਼ਾਹੀ ਕਰਨਾ ਇਹ ਅਲਟੀਮੇਟਲੀ ਖਾਲਿਸਤਾਨ ਬਣਾਏਗਾ ਜੀ। ਵੀਰ ਅੰਮ੍ਰਿਤਪਾਲ ਸਿੰਘ ਭਮਰਾ ਲਿਖਦੇ ਨੇ ਸਰਦਾਰ ਜੀ ਤੁਹਾਨੂੰ ਨਹੀਂ ਲੱਗਦਾ ਸਾਡੇ ਕੋਲ ਸਿਆਸਤ ਨਹੀਂ ਹੈ, ਅਸੀਂ ਦਿਮਾਗ ਤੋਂ ਕਿਉਂ ਨਹੀਂ ਸੋਚਦੇ, ਰੌਲਾ ਪਾਉਣ ਨਾਲੋਂ ਸਾਨੂੰ ਦਿਮਾਗ ਤੋਂ ਸੋਚਣ ਦੀ ਲੋੜ ਹੈ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬੁੱਧੀਮਾਨੀ ਹੈ ਜਾਂ ਅਕਲ ਹੈ ਅਲਟੀਮੇਟਲੀ ਗੇਮ ਚੇਂਜਰ ਇਹੀ ਹੈ। ਲੇਕਿਨ ਲਗਾਤਾਰਤਾ ਨਾਲ ਕਿਸੇ ਗੱਲ ਵੱਲ ਤੁਰੇ ਰਹਿਣਾ ਅਕਲ ਵਾਲਿਆਂ ਦੀ ਵੀ ਲੋੜ ਹੁੰਦੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਬਹੁਤੇ ਅਕਲ ਵਾਲੇ ਆਰਮ ਚੇਅਰ ਫਿਲਾਸਫਰ ਨੇ, ਸੋਫਿਆਂ 'ਤੇ ਬੈਠ ਕੇ ਗੱਲਾਂ ਕਰਨ ਵਾਲੇ ਨੇ, ਫੀਲਡ 'ਚ ਨਹੀਂ ਨਿੱਤਰਦੇ। ਸੋ ਜਦੋਂ ਇਹ ਸੋਚਣ ਵਾਲੇ ਵੀ ਔਰ ਜਿਹੜੇ ਰੀਅਲ ਫੁੱਟ ਸ਼ੋਲਜਰ ਨੇ, ਜਿਹੜੇ ਆਪਣੇ ਸੀਸ ਤਲੀ 'ਤੇ ਰੱਖ ਕੇ ਜੂਝਦੇ ਨੇ, ਇਹ ਇਕੱਠੇ ਹੁੰਦੇ ਨੇ ਫਿਰ ਉਹਦੇ ਰਿਜ਼ਲਟ ਸਾਹਮਣੇ ਆਉਂਦੇ ਨੇ। ਜਸਪ੍ਰੀਤ ਸਿੰਘ ਕੁਲਦੀਪ ਸਿੰਘ ਖਾਮ ਖਾਲਿਸਤਾਨ ਜ਼ਿੰਦਾਬਾਦ, ਜਸਪ੍ਰੀਤ ਸਿੰਘ ਜੱਸੀ ਧਨੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਨਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ। ਵੀਰ ਹਰਮੇਲ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਸਰਦਾਰ ਹਰਜੀਤ ਸਿੰਘ ਸੱਜਣ ਹੋਰਾਂ ਦਾ ਇੱਕ ਕੋਟ ਦਿੱਤਾ ਜਿਹਦੇ 'ਚ ਉਹਨਾਂ ਨੇ ਕਿਹਾ ਮੈਂ ਆਪਣੀ ਛਾਤੀ ਤੇ ਆਪਣਾ ਇਤਿਹਾਸ ਪਹਿਨ ਕੇ ਰੱਖਦਾ ਹਾਂ, ਕਿਸੇ ਰਾਜਨੀਤਿਕ ਬੰਦੇ ਦੀ ਰਾਜਨੀਤਿਕ ਕਾਰਨਾਂ ਕਰਕੇ ਕੋਈ ਔਕਾਤ ਨਹੀਂ ਕਿ ਦੱਸੇ ਮੈਂ ਕੌਣ ਹੈ ਤੇ ਕੌਣ ਨਹੀਂ, ਮੈਂ ਇਹ ਕਦੇ ਨਹੀਂ ਹੋਣ ਦਿਆਂਗਾ। ਸੋ ਉਹਨੇ ਇਹ ਮੈਂ ਤਾਂ ਸ਼ੁਰੂ ਤੋਂ ਹੀ ਦੇਖ ਰਿਹਾ ਅਜੇ ਸਾਡੇ ਕੁਛ ਵੀਰਾਂ ਨੂੰ ਕੈਨੇਡਾ 'ਚ ਸੀ ਕਿ ਜੀ ਉਹਨਾਂ ਨੇ ਰॉयट ਕਹਿ ਦਿੱਤਾ ਔਰ ਉਹਨਾਂ ਨੇ ਇਹ ਕਿਉਂ ਨਹੀਂ ਕਿਹਾ ਵੀ ਰੈਜ਼ੋਲੂਸ਼ਨ ਠੀਕ ਹੈ। ਮੈਂ ਕਿਹਾ ਉੱਥੇ ਉਹਨੂੰ ਹਿਊਮਿਲੇਟ ਕਰਕੇ ਸੱਜਣ ਨੂੰ ਚਾਹੁੰਦੇ ਨੇ ਕਿ ਦੌਰਾ ਵਿੱਚੇ ਛੱਡ ਕੇ ਚਲਾ ਜਾਏ, ਕੈਨੇਡਾ ਨੂੰ ਮੈਸੇਜ ਮਿਲੇ। ਸੋ ਮੈਂ ਕਿਹਾ ਜਿਸ ਮੈਚਿਓਰਿਟੀ ਨਾਲ, ਡਿਪਲੋਮੇਸੀ ਨਾਲ, ਪ੍ਰੋਟੋਕੋਲ 'ਚ ਰਹਿੰਦੇ ਆ ਹੀ ਇਜ਼ ਹੈਂਡਲਿੰਗ ਇਟ ਦੈਟ ਇਜ਼ ਰਿਮਾਰਕੇਬਲ। ਵੀ ਇਹ ਉੱਥੇ ਐਕਸਪਲੇਨੇਸ਼ਨਾਂ ਦੇਣ ਦਾ ਟਾਈਮ ਨਹੀਂ ਹੈ। ਫਿਰ ਜਿਹੜਾ ਅਖੀਰਲਾ ਕਮੈਂਟ ਮੈਂ ਜਿਹੜਾ ਪੜਾਂਗਾ, ਹਾਲਾਂਕਿ ਦੂਸਰੇ ਸੈਕਸ਼ਨ 'ਚ ਵੀ ਆਏ ਨੇ, ਮੈਂ ਤੁਹਾਨੂੰ ਵੀ ਮੌਕਾ ਦੇਣਾ ਚਾਹੁੰਦਾ। ਕੁਲਵੰਤ ਹਾਲਨ ਉਹਨਾਂ ਨੇ ਬੜਾ ਖੂਬਸੂਰਤ ਕਾਮੈਂਟ ਲਿਖਿਆ ਦ ਗ੍ਰੇਟ ਪਰਸਨੈਲਿਟੀ ਸ਼੍ਰੀ ਹਰਜੀਤ ਸਿੰਘ ਜੀ ਸੱਜਣ ਇਜ਼ ਇਨ ਰੀਅਲ ਸੈਂਸ ਐ ਐਕਸਟਰਾ ਆਰਡੀਨਰੀ ਹਿਊਮਨ ਬੀਇੰਗ ਡੂਇੰਗ ਆਲ ਇਨ ਰੀਅਲ ਸੈਂਸ ਵੈਲ ਬੀਇੰਗ। ਪਰ ਅਫਸੋਸ ਇਹ ਸਭ ਕੁਝ ਸਭ ਲਈ ਜਾਣਨਾ ਸੰਭਵ ਨਹੀਂ ਹੈ। ਸਾਡੀ ਬਦਕਿਸਮਤੀ ਹੈ ਜੇ ਮੁੱਕਦੀ ਗੱਲ ਕਿ ਜੋ ਕੁਝ ਸਿੱਖਸ ਨਾਲ ਉਹਨਾਂ ਨੇ ਕਿਉਂਕਿ ਰੋਮਨ 'ਚ ਲਿਖਿਆ ਨਾਜਾਇਜ਼ ਹੋਇਆ, ਇਸ ਬਾਰੇ ਕੁਝ ਕਹਿਣ ਵਾਲੇ ਤਾਂ ਹਮਦਰਦੀ ਰੱਖਣ ਵਾਲੇ ਆਲਵੇਜ਼ ਥੋੜ੍ਹੇ ਨੇ ਅਤੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਜਾਂ ਖਾਲਿਸਤਾਨੀ ਕਹਿ ਕੇ ਜਿਹੜਾ ਉਹ ਭੰਡਿਆ ਜਾਂਦਾ। ਔਰ ਇਹ ਵਜ੍ਹਾ ਇਹ ਹੈ ਕਿ ਲੋਕ ਸ਼੍ਰੀ ਸੱਜਣ ਜੀ ਪਾਸੋਂ ਬਜਾਏ ਕਿ ਇਹ ਲੋਕ ਸ਼੍ਰੀ ਸੱਜਣ ਜੀ ਪਾਸੋਂ ਕੁਝ ਸਿੱਖਦੇ, ਪਰ ਅਫਸੋਸ ਕਿ ਇਹਨਾਂ ਦੇ ਮੁਕੱਦਰ 'ਚ ਇਹ ਕੁਝ ਕਿੱਥੇ ਹੈ। ਵਾਹਿਗੁਰੂ ਜੀ ਪਾਸ ਬੇਨਤੀ ਹੈ ਜੀ, ਬਾਬਾ ਨਾਨਕ ਜੀ ਨੂੰ ਜੋ ਖਜ਼ਾਨਾ ਸਾਨੂੰ ਬਖਸ਼ਿਆ ਹੈ ਜੀ, ਕਿਧਰੇ ਅਸੀਂ ਵੀ ਉਸ ਨੂੰ ਅਮਲ 'ਚ ਲਿਆ ਕੇ ਆਪਣਾ ਮਨੁੱਖਾ ਜੀਵਨ ਬਸਰ ਕਰ ਸਕਦੇ ਜੀਓ।
ਆਲ ਦਾ ਬੈਸਟ, ਜੁਗ ਜੁਗ ਜੀਓ ਜੀ। ਸੋ ਕੁਲਵੰਤ ਹਾਲਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜੀ ਉਹਨਾਂ ਨੇ ਜਿੱਥੇ ਮੌਜੂਦਾ ਹਾਲਤ ਕੀਤੀ, ਉਹਨਾਂ ਨੇ ਅਸਲੀਅਤ ਵੱਲ ਇਸ਼ਾਰਾ ਕੀਤਾ ਕਿ ਭਾਈ ਸਾਡੇ ਕੋਲ ਬਾਬੇ ਨਾਨਕ ਦਾ ਖਜ਼ਾਨਾ, ਸਿੱਖ ਥਾਟ ਜਿਹੜਾ ਹੈ ਉਹ ਇੱਕ ਆਦਰਸ਼ ਥਾਟ ਹੈ, ਪਰ ਅਸੀਂ ਜਿਹੜਾ ਹੈ ਉਸ ਸੱਚ ਨੂੰ ਸੁਣਨ ਨੂੰ ਤਿਆਰ ਨਹੀਂ, ਤੇ ਆਪਣੀ ਗੱਲ ਅਸੀਂ ਕਿਸੇ ਨੂੰ ਫਿਰ ਕੀ ਸਮਝਾ ਸਕਦੇ ਹਾਂ। ਜੀ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਬਾਕੀ ਵੀਰਾਂ ਦਾ ਵੀ, ਵੀਰਾਂ ਭੈਣਾਂ ਦਾ ਵੀ, ਜਿਨ੍ਹਾਂ ਦੇ ਮੈਸੇਜ ਅਸੀਂ ਕੱਲ ਵੀ ਨਹੀਂ ਸੀ ਪੜ੍ਹ ਸਕੇ। ਜੀ ਸੋ ਸਮੇਂ ਦੀ ਸੀਮਾ, ਔਰ ਸਾਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਵੀਰ ਭੈਣਾਂ ਹੁਣ ਜਿਹੜੇ ਨੇ ਉਹ ਲਾਈਵ ਦੇਖ ਰਹੇ ਹੁੰਦੇ ਨੇ। ਬਹੁਤ ਸਾਰੀ ਗਿਣਤੀ ਕੁਝ ਘੰਟਿਆਂ ਦੇ ਵਿੱਚ ਵੀ ਹੋਰ ਦੇਖਣ ਵਾਲਿਆਂ ਦੀ ਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਅਕਮੋਡੇਟ ਕਰਨ ਦੀ, ਪਰ ਜੇ ਨਹੀਂ ਹੋ ਸਕੇ ਤਾਂ ਸਾਨੂੰ ਮਾਫ ਕਰ ਦੇਣਾ। ਕਰ ਦੇਣਾ ਜੀ ਡਾਕਟਰ ਸਾਹਿਬ। ਅਸੀਂ ਚਾਹਾਂਗੇ ਕਿ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਤੁਹਾਡੇ ਲਈ ਨੇ ਬੱਚਾ ਟਾਈਮ ਦੇਖ ਲਓ, ਮੈਂ ਤਾਂ ਰੋਜ਼ ਵੇਟ ਕਰਦੀ ਰਹਿੰਦੀ ਹਾਂ। ਇਟਸ ਓਕੇ। ਜਿਵੇਂ ਅਸੀਂ ਇਹ ਫੈਸਲਾ ਕੀਤਾ ਸੀ ਕਿ ਇੱਕ ਦਿਨ ਜਿਵੇਂ ਭਗਤ ਰਵਿਦਾਸ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 'ਚ ਨੇ, ਇੱਕ ਦਿਨ ਅਸੀਂ ਉਹਨਾਂ ਦੇ ਇੱਕ ਸ਼ਬਦ ਦੀ ਵਿਚਾਰ ਕਰਦੇ। ਜੀ ਅੱਜ ਸ਼ਬਦ ਅਸੀਂ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਸ ਸ਼ਬਦ ਦੀ ਵਿਚਾਰ ਕਰਾਂਗੇ। ਮੇਰੀ ਸੰਗਤ ਪੂਛ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਰਾਮ ਗੁਸਈਆਂ ਜੀ ਕੇ ਜੀਵਨ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਰਹਾਓ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰੋਂ ਤੇਰੀ ਸਾਂਭਾ, ਬੇਗ ਮਿਲੋ ਜਨ ਕਰ ਨਾ ਬਿਲੰਬਾ। ਜੀ ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਜਿੰਨਾ ਵੈਰਾਗ ਔਰ ਇੱਕ ਸੈਪਰੇਸ਼ਨ ਦੀ ਤੜਫ ਤੁਸੀਂ ਭਗਤ ਜੀ ਦੇ ਸ਼ਬਦਾਂ 'ਚ ਮਹਿਸੂਸ ਕਰਦੇ ਹੋ, ਉਹ ਬੜੀ ਯੂਨੀਕ ਹੈ। ਔਰ ਕਿਵੇਂ ਆਪਣੇ ਆਪ ਨੂੰ ਬਾਰ-ਬਾਰ ਆਪਣੇ ਨੀਵੇਂ ਹੋਣ ਦੀ ਗੱਲ, ਗੁਨਾਹਗਾਰ ਹੋਣ ਦੀ ਗੱਲ, ਇਹ ਇਵੇਂ ਹੀ ਹੈ ਜਦੋਂ ਤੁਸੀਂ ਰੱਬ ਤੋਂ ਇੱਕ ਪਲ ਨਹੀਂ ਵਿਛੜਨਾ ਚਾਹੁੰਦੇ, ਤੇ ਜਦੋਂ ਕਿਤੇ ਕੋਈ ਹਉਮੈ, ਕੋਈ ਆ ਕੇ ਮੱਥਾ ਟੇਕਦਾ ਹੋਏਗਾ, ਕੋਈ ਕਹਿੰਦਾ ਹੋਏਗਾ ਵੀ ਭਗਤ ਜੀ ਤੁਹਾਡੀ ਉਪਮਾ ਅਪਰੰਪਾਰ ਹੈ, ਤੇ ਉਹਨਾਂ ਨੂੰ ਲੱਗਦਾ ਹੋਏਗਾ ਇਹ ਤੇ ਮੈਨੂੰ ਰੱਬ ਤੋਂ ਵਿਛੋੜਨ ਵਾਲੀ ਹਉਮੈ ਮੇਰੇ 'ਚ ਆਏਗੀ। ਸੋ ਉਹਦੇ 'ਚ ਹੁਣ ਇੱਥੋਂ ਸ਼ੁਰੂਆਤ ਹੀ ਇਹ ਕਰਦੇ ਨੇ ਕਿ ਮੇਰੀ ਸੰਗਤ ਪੋਚ, ਪੋਚ ਹੁੰਦਾ ਨੀਵੀਂ, ਜੀ ਕਿ ਹੇ ਵਾਹਿਗੁਰੂ ਮੇਰੀ ਸੰਗਤ ਤਾਂ ਬਹੁਤ ਮਾੜੀ ਹੈ, ਮੈਂ ਬਹੁਤ ਮਾੜੇ ਲੋਕਾਂ 'ਚ ਬੜੀ ਨੀਵੀਂ ਸੰਗਤ ਹੈ। ਸੋਚ ਦਿਨ ਰਾਤੀ, ਮੈਨੂੰ ਇਹੀ ਸੋਚ ਦਿਨ ਰਾਤ ਖਾਂਦੀ ਰਹਿੰਦੀ ਹੈ ਕਿ ਮੈਂ ਬੜੀ ਮਾੜੀ ਸੰਗਤ ਦੇ ਵਿੱਚ ਰਹਿੰਦਾ। ਮੇਰਾ ਕਰਮ ਕੁਟਿਲਤਾ, ਕੁਟਿਲਤਾ ਹੁੰਦਾ ਹੈ ਚੱਕਰ ਵੀ ਖੋਟੇ, ਕਿ ਮੇਰੇ ਤਾਂ ਕਰਮ ਵੀ ਬਹੁਤ ਮਾੜੇ ਨੇ। ਜਨਮ ਕੋ ਭਾਂਤੀ, ਬੜੀ ਭੈੜੀ ਭਾਂਤ ਦਾ ਮੇਰਾ ਜਨਮ ਹੈ, ਮੈਂ ਜਨਮ ਤੋਂ ਨੀਚ ਹੈ, ਮੇਰੀ ਸੰਗਤ ਮਾੜੀ ਹੈ, ਮੇਰੇ ਕਰਮ ਮਾੜੇ ਨੇ। ਰਾਮ ਗੁਸਈਆਂ, ਹੇ ਰਾਮ ਰਮਿਆ ਹੋਇਆ, ਗੂ ਸਈਆਂ ਸਾਰੀ ਧਰਤੀ ਦਾ ਮਾਲਕ ਸੁਆਮੀ, ਧਰਤੀ ਦਾ ਸਾਈਂ, ਜੀ ਕੇ ਜੀਵਨ, ਹੇ ਮੇਰੇ ਰਾਮ, ਹੇ ਮੇਰੇ ਗੁਸਈਆਂ, ਮੈਂ ਤਾਂ ਤੇਰੇ ਨਾਲ ਹੀ ਜਿਉਂਦਾ, ਜੇ ਮੇਰਾ ਜੀ ਹੈ ਉਹਦੇ ਜੀਵਨ ਤੇਰੇ ਨਾਲ ਹੀ ਹੈ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਕਿ ਮੈਨੂੰ ਕਦੇ ਭੁਲਾਣਾ ਨਾ, ਮੈਂ ਤੁਹਾਡੇ, ਮੇਰੇ ਕਰਮ ਮਾੜੇ ਨੇ, ਸੰਗਤ ਮਾੜੀ ਹੈ, ਮੇਰਾ ਜਨਮ ਮਾੜਾ ਹੈ, ਪਰ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਕਿ ਹੇ ਮੇਰੇ ਵਾਹਿਗੁਰੂ ਮੇਰੀ ਇਹ ਵਿਪਤਾ ਹਰ ਲਓ। ਇਹ ਸਾਰੇ ਜਿਹੜੇ ਉੱਪਰ ਔਗਣ ਆਪਣੇ ਗਣਾਏ ਨੇ, ਇਸ ਨੂੰ ਹਰੋ ਤੇ ਮੈਨੂੰ ਚੰਗੇ ਭਾਵ ਵਾਲਾ ਕਰੋ। ਭਾਵ ਪਿਆਰ ਨੂੰ ਕਹਿੰਦੇ ਨੇ, ਕਿ ਮੇਰੇ ਚੋਂ ਇਹ ਸਾਰੇ ਔਗਣ ਕੱਢੋ, ਮੇਰੇ ਅੰਦਰ ਸੁਭਾਈ ਪਿਆਰ ਭਰ ਦਿਓ, ਚਰਨ ਨਾ ਛਾਡੋ ਸਰੀਰ ਕਲ ਜਾਈ। ਇਹ ਰਹਿਮਤ ਕਰੋ ਕਿ ਭਾਵੇਂ ਮੇਰਾ ਸਰੀਰ ਗਲ ਜਾਏ, ਸਰੀਰ ਕੁਛ ਨਾ ਰਹੇ, ਲੇਕਿਨ ਚਰਨ ਨਾ ਛਾਡੋ, ਮੈਂ ਤੁਹਾਡੇ ਚਰਨਾਂ ਨੂੰ, ਤੁਹਾਡੇ ਸ਼ਬਦ ਦੇ ਨਾਲ ਜੁੜਿਆ ਰਵਾਂ, ਸਰੀਰ ਦੀ ਪਰਵਾਹ ਕੀਤੇ ਬਿਨਾ। ਕਹੋ ਰਵਿਦਾਸ ਪਰੋਂ ਤੇਰੀ ਸਾਂਭਾ, ਸਾਂਭਾ ਸ਼ਰਨ। ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਹੇ ਵਾਹਿਗੁਰੂ ਤੇਰੀ ਸ਼ਰਨ ਦੇ ਵਿੱਚ ਆ ਗਿਆ, ਪਰੋਂ ਪੈ ਗਿਆ, ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ, ਬੇਗ ਮਿਲੋ। ਬਸ ਹੁਣ ਤੁਸੀਂ ਬੇਗ ਹੁੰਦਾ ਤੇਜ਼ੀ ਨਾਲ, ਤੇਜ਼ੀ ਨਾਲ ਆ ਕੇ ਤੁਸੀਂ ਮੈਨੂੰ ਆਪਣੇ ਗਲ ਨਾਲ ਲਾ ਲਓ। ਜਨ ਕਰ ਨਾ ਬਿਲੰਬਾ, ਬਿਲੰਬਾ ਹੁੰਦਾ ਢਿੱਲ, ਕਿ ਤੁਸੀਂ ਤੇਜ਼ੀ ਨਾਲ ਆ ਕੇ ਮੈਨੂੰ ਆਪਣੇ ਗਲ ਨਾਲ ਲਾ ਲਓ, ਵੇਗ ਨਾਲ ਕਰ ਲਓ। ਹੁਣ ਮੈਨੂੰ ਵਿਛੋੜੋ ਨਾ, ਹੁਣ ਵਿਲੰਬਾ, ਹੁਣ ਢਿੱਲ ਨਾ ਕਰੋ, ਮੈਨੂੰ ਆਪਣੇ ਗਲ ਨਾਲ ਲਾ ਲਓ। ਰਾਮ ਗੁਸਈਆਂ ਜੀ ਕੇ ਜੀਵਨ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਵਾਹ,
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।